इंडो स्टॉप न्यूज़ ਦੇ ਵਿੱਚ ਤੁਹਾਡਾ ਸਵਾਗਤ ਹੈ। ਦੱਸ ਦਈਏ ਕਿ ਦਿੱਲੀ 에ਅਰਪੋਰਟ ਤੇ ਇੰਡੀਗੋ ਯਾਤਰੀ ਜਹਾਜ਼ ਦੇ ਇੰਜਨ ਨੂੰ ਟੇਕ ਆਫ ਤੋਂ ਪਹਿਲਾਂ ਹੀ ਲੱਗੀ ਅੱਗ। ਪਾਇਲਟ ਨੇ ਰਨਵੇ ਤੇ ਹੀ ਰੋਕਿਆ ਪਲੇਨ। ਸਾਰੇ 144 ਯਾਤਰੀ ਸੁਰੱਖਿਅਤ। ਸਾਬਕਾ ਐਮਐਲਏ ਜੋਗਿੰਦਰਪਾਲ ਦੀ ਭੂਆ ਦੇ ਘਰ ਇਨਕਮ ਟੈਕਸ ਦੀ ਰੇਡ। 24 ਘੰਟਿਆਂ ਤੋਂ ਚੱਲ ਰਹੀ ਹੈ ਰੇਡ ਨੂੰ ਦੇਖ ਕੇ ਭੂਆ ਦੀ ਸਿਹਤ ਹੋਈ ਖਰਾਬ। ਹਸਪੀਟਲ 'ਚ ਕਰਾਇਆ ਭਰਤੀ। HSGMC ਦੇ ਬਦਲਾਅ ਤੇ ਅਕਾਲੀ ਦਲ ਨੇ ਜਤਾਇਆ ਸਖਤ ਇਤਰਾਜ਼। ਕਿਹਾ ਹਰਿਆਣਾ ਸਰਕਾਰ ਕਰਨ ਜਾ ਰਹੀ ਹੈ ਕਮੇਟੀ ਤੇ ਫੁੱਲ ਕੰਟਰੋਲ। 24 ਅਕਤੂਬਰ ਨੂੰ ਹਰਿਆਣਾ ਸਰਕਾਰ ਨੇ ਦਿੱਤਾ ਸੀ ਆਰਡੀਨੈਂਸ। ਪੰਜਾਬ ਸਰਕਾਰ ਦੇ ਸਰਵੇ ਤੇ ਹੋਇਆ ਵੱਡਾ ਖੁਲਾਸਾ। ਪੈਨਸ਼ਨ ਲੈਣ ਵਾਲੇ ਫਰਜ਼ੀ ਪੈਨਸ਼ਨਰ ਦੀ ਹੋਈ ਪਹਿਚਾਣ। ਕੈਬਨਿਟ ਮੰਤਰੀ ਬਲਜੀਤ ਕੌਰ ਨੇ ਕਿਹਾ ਹੁਣ ਹਰ ਮਹੀਨੇ ਹੋਵੇਗੀ 13.5 ਕਰੋੜ ਦੀ ਬਚਤ। ਸੰਗਰੂਰ 'ਚ ਅੱਜ ਖਤਮ ਹੋਵੇਗਾ ਧਰਨਾ। ਰੈਲੀ ਕੱਢ ਕੇ ਮਨਾਇਆ ਜਾਏਗਾ ਜਸ਼ਨ। ਐਗਰੀਕਲਚਰ ਮਿਨਿਸਟਰ ਤੋਂ ਮਿਲਿਆ ਲਿਖਿਤ ਭਰੋਸਾ। ਅੱਜ ਚੁੱਕਿਆ ਜਾਵੇਗਾ ਧਰਨਾ। ਪੰਜਾਬ 'ਚ ਪਰਾਲੀ ਸਾੜਨ ਵਾਲੇ ਮਾਮਲੇ 10,000 ਤੋਂ ਵੱਧ ਪਾਰ। ਇਸ ਵਾਰ ਵੀ ਹੁਣ ਤੱਕ 10,200 ਤੋਂ ਵੱਧ ਸਾੜੀ ਗਈ ਹੈ ਪਰਾਲੀ। ਗੈਂਗਸਟਰ ਦਾ ਕੀਤਾ ਗਿਆ ਪਰਦਾਫਾਸ਼। ਜ਼ੀਰਕਪੁਰ ਤੋਂ ਬੰਬੀਹਾ ਗੈਂਗ ਦੇ 4 ਸ਼ੂਟਰ ਗ੍ਰਿਫਤਾਰ। ਪੰਜਾਬ ਤੇ ਉੱਤਰਾਖੰਡ ਪੁਲਿਸ ਨੇ ਕੀਤਾ ਸਾਂਝਾ ਆਪਰੇਸ਼ਨ। ਪਾਤੜਾ 'ਚ ਨਸ਼ੇ ਦੇ ਆਦੀ ਨੌਜਵਾਨ ਨੂੰ ਨਹੀਂ ਮਿਲੇ ਨਸ਼ੇ ਦੇ ਪੈਸੇ ਤਾਂ ਕੀਤਾ ਸੁਸਾਈਡ। ਨਸ਼ਾ ਮੁਕਤੀ ਕੇਂਦਰ 'ਚ ਚੱਲ ਰਿਹਾ ਸੀ ਇਲਾਜ। ਤਰਨਤਾਰਨ 'ਚ ਕੈਨੇਡਾ ਤੋਂ ਮਿਲਣ ਆਈ ਲੜਕੀ ਅਤੇ ਉਸਦੀ ਮਾਂ ਨੂੰ ਪਿੰਡ ਦੇ ਹੀ ਕੁਝ ਵਿਅਕਤੀਆਂ ਨੇ ਗੋਲੀ ਮਾਰ ਕੇ ਕੀਤਾ ਜ਼ਖਮੀ। ਵੀਡੀਓ ਹੋਈ ਵਾਇਰਲ। ਥਾਣਾ ਖਾਲੜਾ 'ਚ ਕੀਤਾ ਗਿਆ ਮਾਮਲਾ ਦਰਜ। ਗੁਜਰਾਤ 'ਚ ਚਲਦੀ ਕਾਰ 'ਚ ਪਟਾਕੇ ਚਲਾਉਣ ਵਾਲੇ ਨੌਜਵਾਨਾਂ ਨੂੰ ਕੀਤਾ ਗਿਆ ਗ੍ਰਿਫਤਾਰ। ਕਾਰ ਦੇ ਨੰਬਰ ਨੂੰ ਟਰੇਸ ਕਰਕੇ ਫੜੇ ਗਏ ਨੌਜਵਾਨ। ਵਰਨਾ ਤੇ BMW ਕਾਰ ਕੀਤੀ ਜ਼ਬਤ।